ਅਗਲੀ ਖਬਰ ਆਪਾਂ ਇੰਗਲਿਸ਼ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਟਰੱਕਰਸ ਦੀ ਗੱਲਬਾਤ ਕਰਦੇ ਆ ਰਹੇ ਹਾਂ। ਅੱਜ ਇੱਕ ਖਬਰ ਆ ਰਹੀ ਆ ਵੀ 40 ਦੇ ਕਰੀਬ ਜਿਹੜੇ ਟਰੱਕਰਸ ਆ, ਉਹਨਾਂ ਦੇ ਕਮਰਸ਼ੀਅਲ ਲਾਇਸੈਂਸ ਲੂਜ਼ ਹੋ ਗਏ ਆ ਕਿਉਂਕਿ ਉਹ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਵਿੱਚ ਪਾਸ ਨਹੀਂ ਹੋਏ ਹੈਗੇ। ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਹੜਾ ਆਲਰੇਡੀ ਉਹ 27 ਜੂਨ ਤੋਂ ਲਾਗੂ ਹੈਗਾ। ਸੋ ਇਹ 40 ਦੇ 40 ਜਿਹੜੇ ਆ ਇਹ ਸਪੈਨਿਸ਼ ਮੂਲ ਦੇ ਹੈਗੇ, ਮੈਕਸੀਕਨ ਆ। ਇਜ਼ਰਾਈਲ ਡੈਲਗਾਡੋ ਬਲੇਹੋ ਇੱਕ ਸੀਨੀਅਰ ਪ੍ਰੈਜ਼ੀਡੈਂਟ ਹੈਗੇ ਨਾਰਥ ਵੈਸਟਰਨ ਚੈਪਟਰ ਆਫ ਚੈਂਬਰ ਆਫ ਫreight ਟਰਾਂਸਪੋਰਟੇਸ਼ਨ ਦੇ। ਉਹਨਾਂ ਨੇ ਇਹ ਕਿਹਾ ਵੀ ਮੋਸਟਲੀ ਜਿਹੜੇ ਡਰਾਈਵਰ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਆ ਜਾਂ ਜਿਨ੍ਹਾਂ ਦੇ ਉਹਨਾਂ ਉੱਤੇ ਉਹਨਾਂ ਨੂੰ ਟਿਕਟ ਦਿੱਤੀ ਗਈ ਆ, ਉਹ ਕੈਲੀਫੋਰਨੀਆ 'ਚ ਨਹੀਂ ਹੈਗੇ ਸੋ ਫਾਰ। ਜਿਹੜੀਆਂ 3 ਡਿਫਰੈਂਟ ਸਟੇਟਾਂ ਆ ਉਹਨਾਂ ਦੇ ਵਿੱਚ ਇਹ ਟਿਕਟਾਂ ਮਿਲੀਆਂ ਉਹਨਾਂ ਨੂੰ, ਟੈਕਸਸ, ਮਿਸੀਸਿਪੀ ਤੇ ਅਰਕਾਨਸਾ ਦੇ ਵਿੱਚ। ਸੋ ਜਦੋਂ ਤੁਸੀਂ ਇੱਕ ਵਾਰੀ ਇਹਦੇ ਕਰਕੇ ਲਾਇਸੈਂਸ ਆਪਣਾ ਲੂਜ਼ ਕਰ ਜਾਓਗੇ ਇੰਗਲਿਸ਼ ਕਰਕੇ, ਜੇ ਦੁਬਾਰਾ ਕੀ ਤੁਸੀਂ ਡਰਾਈਵ ਕਰਦੇ ਫੜੇ ਗਏ ਤੇ ਤੁਹਾਨੂੰ 10,000 ਤੋਂ ਲੈ ਕੇ $50,000 ਤੱਕ ਦਾ ਜਿਹੜਾ ਫਾਈਨ ਹੋਊਗਾ। ਡੈਲਗਾਡੋ ਬਲੇਹੋ ਜੋ ਆ ਉਹ ਕਹਿੰਦੇ ਵੀ 80,000 ਦੇ ਕਰੀਬ ਜਿਹੜੇ ਟਰੱਕਰਸ ਆ ਮੈਕਸੀਕੋ ਤੋਂ ਕ੍ਰਾਸ ਕਰਦੇ ਆ ਔਨ ਡੇਲੀ ਬੇਸਿਸ। 70% ਉਹ ਲੋਕ ਜਿਹੜੇ ਆ ਉਹ ਅੰਡਰਸਟੈਂਡ ਨਹੀਂ ਕਰ ਸਕਦੇ ਹੈਗੇ ਇੰਗਲਿਸ਼। ਸਿਰਫ 30% ਜਿਹੜੇ ਸਪੈਨਿਸ਼ ਮੂਲ ਦੇ ਲੋਕ ਆ ਜੋ ਮੈਕਸੀਕੋ ਤੋਂ ਆਉਂਦੇ ਹੈਗੇ ਆ, ਉਹ ਅੰਡਰਸਟੈਂਡ ਕਰਦੇ ਹੈਗੇ। ਸੋ ਇਹਦਾ ਜਿਹੜਾ ਵੱਡਾ ਅਸਰ ਪੈਣ ਜਾ ਰਿਹਾ ਹੈ। ਜੀ, ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਇਹ ਜਿਹੜੀ ਸਥਿਤੀ ਕਿਸ ਤਰੀਕੇ ਦੇ ਨਾਲ ਫੈਲੀ ਹੋਈ ਆ। ਕਈ ਵਾਰੀ ਜਿਹੜੇ ਟਰੱਕਰਸ ਆ ਸਾਨੂੰ ਹੀ ਕਹਿਣ ਲੱਗ ਜਾਂਦੇ ਆ ਵੀ ਸਾਡੇ ਕਰਕੇ ਤਾਂ ਭਾਈ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਨਹੀਂ ਹੋਈ, ਅਸੀਂ ਤਾਂ ਤੁਹਾਨੂੰ ਜਿਹੜਾ ਉਹ ਦੱਸ ਰਹੇ ਆ। ਐਨਫੋਰਸਮੈਂਟ ਕਹਿੰਦੇ ਵੀ ਆਲਰੇਡੀ ਇਸ ਦੀ ਸ਼ੁਰੂ ਜਿਹੜੀ ਉਹ ਹੋ ਚੁੱਕੀ ਆ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਜਦੋਂ ਮਈ ਮਹੀਨੇ 'ਚ ਟਰੰਪ ਹੋਣਾ ਨੇ ਐਗਜ਼ੈਕਟਿਵ ਆਰਡਰ ਸਾਈਨ ਜਿਹੜਾ ਉਹ ਕੀਤਾ ਸੀ, ਇਸ ਦੇ ਨਾਲ ਬਹੁਤ ਸਾਰੇ ਟਰੱਕਿੰਗ ਕੰਪਨੀਜ਼ ਦੇ ਉੱਤੇ, ਓਵਰਆਲ ਟਰੱਕਿੰਗ ਦੇ ਉੱਤੇ ਜਿਹੜਾ ਉਹ ਅਸਰ ਪੈ ਰਿਹਾ ਆ। ਫਰੇਟਵੇਅਰਜ਼ ਵੀ ਜਿਹੜਾ ਉਹ ਅੱਜ ਇਹ ਸ਼ੇਅਰ ਕਰ ਰਿਹਾ ਵੀ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਰੂਲ ਆ ਟਰੱਕਰਸ ਦੇ ਲਈ, ਉਹ ਸ਼ੇਕ ਅਪ ਕਰ ਰਹੇ ਆ ਕ੍ਰਾਸ ਬਾਰਡਰ ਫਰੇਟ ਮਾਰਕੀਟ। ਇਹ ਤਾਂ ਬਾਰਡਰ ਦੇ ਪੱਖ ਤੋਂ ਜਿਹੜਾ ਉਹ ਦੇਖ ਰਹੇ ਆ ਵੀ ਕਿਉਂਕਿ ਜਿਹੜੇ ਮੈਕਸੀਕੋ ਤੋਂ ਡਰਾਈਵਰਸ ਜਿਹੜੇ ਉਹ ਆਉਂਦੇ ਆ, ਉਹ ਕ੍ਰਾਸ ਬਾਰਡਰ ਕਰਦੇ ਆ। ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਐਨਫੋਰਸਮੈਂਟ ਨੂੰ ਲੈ ਕੇ ਕਹਿੰਦੇ ਵੀ ਜਿਹੜੇ ਇਸ ਟਾਈਮ ਮੈਕਸੀਕਨ ਡਰਾਈਵਰਸ ਆ, ਬੜੀ ਤੇਜ਼ੀ ਦੇ ਨਾਲ ਇੰਗਲਿਸ਼ ਸਿੱਖਣ ਵੱਲ ਨੂੰ ਜਿਹੜੇ ਉਹ ਕਦਮ ਅੱਗੇ ਨੂੰ ਜਿਹੜਾ ਉਹ ਵਧਾ ਰਹੇ ਜਿਹੜੇ ਉਹ ਹੈਗੇ ਆ। ਮੈਕਸੀਕਨ ਟਰੱਕਰਸ ਆ, ਉਹਨਾਂ ਨੂੰ ਬਾਰ-ਬਾਰ ਵਾਰਨ ਕਰਦੇ ਰਹੇ ਆ ਲੈਕ ਆਫ ਇੰਗਲਿਸ਼ ਲਿਟਰੇਸੀ ਦੇ ਕਰਕੇ। ਰੀਸੈਂਟਲੀ ਆਪਾਂ ਵੀ ਇੱਕ ਜਾਣੇ ਦੀ ਜਿਹੜੀ ਟਿਕਟ ਆ ਉਹ ਪੋਸਟ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਟਿਕਟਾਂ ਮਿਲਣੀਆਂ ਵੀ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਆ। ਨੋ ਡਾਊਟ ਇਹ ਭਾਵਨਾ ਤਾਂ ਹਰਜੋਤ ਸਿੰਘ ਜੀ ਬਿਲਕੁਲ ਹੈਗੀ ਹੋਈ ਆ ਵੀ ਸਾਰੇ ਜਾਣੇ ਬਹੁਤ ਚੰਗੀ ਤਰ੍ਹਾਂ ਜਿਹੜੀ ਉਹ ਇੰਗਲਿਸ਼ ਨਹੀਂ ਜਿਹੜੀ ਉਹ ਜਾਣਦੇ ਹੋਣਗੇ, ਕਿਤੇ ਨਾ ਕਿਤੇ ਕੋਈ ਨਾ ਕੋਈ ਮਿਸਟੇਕ ਜਿਹੜੀ ਉਹ ਕਰ ਸਕਦੇ ਆ। ਪਰ ਐਨਫੋਰਸਮੈਂਟ ਜਿਹੜੀ ਆ ਇਸ ਟਾਈਮ DOT ਦੇ ਦੁਆਰਾ ਜਿਹੜੀ FMCSA ਨੇ ਤੇ ਜਿਹੜੇ ਐਗਜ਼ੈਕਟਿਵ ਆਰਡਰ ਤੋਂ ਬਾਅਦ 'ਚ ਤੇਜ਼ ਹੋਈ ਆ, ਉਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਉੱਤੇ ਅਸਰ ਜ਼ਰੂਰ ਪਵੇਗਾ। ਕਈ ਜਾਣੇ ਇਸ ਨੂੰ ਇੱਕ ਬਲੈਸਿੰਗ ਇਨ ਡਿਸਗਾਈਜ਼ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖ ਰਹੇ ਆ। ਉਹ ਕਹਿੰਦੇ ਆ ਵੀ ਇਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਵਿੱਚ ਕਲੀਨ ਅਪ ਜਿਹੜਾ ਉਹ ਹੋ ਜਾਊਗਾ। ਰੀਡ ਐਂਡ ਸਪੀਕ ਕਰਨ ਵਾਲੇ ਜਿਹੜੇ ਇੰਗਲਿਸ਼ ਵਾਲੇ ਆ, ਜੋ ਜਨਰਲ ਪਬਲਿਕ ਦੇ ਵਿੱਚ ਲਾ ਐਨਫੋਰਸਮੈਂਟ ਦੇ ਨਾਲ ਕਨਵਰਸ ਕਰ ਸਕਣ, ਗੱਲਬਾਤ ਕਰ ਸਕਣ, ਉਹ ਉਹੀ ਜਿਹੜੇ ਰੋਡਸ ਦੇ ਉੱਤੇ ਜਿਹੜੇ ਉਹ ਰਹਿ ਜਾਣਗੇ। ਟ੍ਰੈਫਿਕ ਸਾਈਨ ਸਿਗਨਲ ਜਿਹੜੇ ਇੰਗਲਿਸ਼ 'ਚ ਆ, ਉਸ ਨੂੰ ਜਿਹੜਾ ਉਹ ਅੰਡਰਸਟੈਂਡ ਕਰ ਸਕਣ, ਉਹ ਬੈਟਰ ਹੋਊਗਾ। ਦੂਜੇ ਪਾਸੇ ਲੋਕ ਕਹਿੰਦੇ ਆ ਵੀ ਉਹਨਾਂ ਲੋਕਾਂ ਦੇ ਲਈ ਜਿਹੜਾ ਬਹੁਤ ਮੁਸ਼ਕਿਲ ਆ, ਜਿਨ੍ਹਾਂ ਨੂੰ ਅਜੇ ਕਹਿ ਲਓ ਵੀ ਥੋੜ੍ਹਾ ਚਿਰ ਹੋਇਆ ਆਇਆਂ ਨੂੰ, ਅਜੇ ਪੂਰੀ ਤਰ੍ਹਾਂ ਇੰਗਲਿਸ਼ ਦੇ ਨਾਲ ਵਾਹ ਵਾਸਤਾ ਨਹੀਂ ਆ। ਪਰ ਉਸ ਦੋਨੋਂ ਪਾਸੇ ਜਿਹੜੀਆਂ ਗੱਲਾਂ ਆ ਉਹ ਚੱਲ ਰਹੀਆਂ ਆ। ਪਰ ਓਵਰਆਲ ਆਪਾਂ ਜੇ ਦੇਖਿਆ ਜਾਵੇ ਤਾਂ ਐਨਫੋਰਸਮੈਂਟ ਇਸ ਦੀ ਜਿਹੜੀ ਉਹ ਇਸ ਟਾਈਮ ਸ਼ੁਰੂ ਜਿਹੜੀ ਉਹ ਹੋ ਚੁੱਕੀ ਹੈਗੀ ਆ।